ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਰਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 8 ਦਸੰਬਰ 2014 23 ਮੱਘਰ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਡਾਕਟਰ ਸਾਹਿਬ ਮੈਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ ਤੇ ਅੱਜ ਦਾ ਕੋਈ ਸਿਆਸੀ ਮੁੱਦਾ। ਦੇਖੋ, ਵੀਕਐਂਡ ਕੋਈ ਬਹੁਤ ਵੱਡਾ ਸਮਾਗਮ ਤਾਂ ਨਹੀਂ ਸੀ, ਲੇਕਿਨ ਇੱਕ ਮੈਰਿਜ ਆਨੰਦ ਕਾਰਜ ਇਸ ਦਾ ਮੈਂ ਜ਼ਿਕਰ ਕਰਨਾ ਚਾਹਾਂਗਾ ਜਿਹਦੇ 'ਚ ਮੈਨੂੰ ਸ਼ਾਮਲ ਹੋਣ ਦਾ ਮੌਕਾ ਮਿਲਿਆ। ਇੱਥੇ ਗੁਰਦੁਆਰਾ ਮਾਤਾ ਸਾਹਿਬ ਕੌਰ ਗਲੈਨਕੋ 'ਚ ਹੈ ਜੀ। ਉਸ ਦੇ ਵਿੱਚ ਸਾਡੇ ਬੜੇ ਸਨੇਹੀ ਨੇ ਸੱਜਣ, ਪਿਛਲੇ 20-22 ਸਾਲ ਤੋਂ ਸਾਡੇ ਨਾਲ ਜੁੜੇ ਹੋਏ ਵੀਰ ਨੇ। ਉਹਨਾਂ ਦੀ ਬੱਚੀ ਦਾ ਆਨੰਦ ਕਾਰਜ ਸੀ ਜੀ। ਸੋ ਉਹਨਾਂ ਨੇ 3-4 ਮਹੀਨੇ ਪਹਿਲਾਂ ਹੀ ਮੈਨੂੰ ਕਿਹਾ ਸੀ ਕਿ ਤੁਸੀਂ ਜਿੱਥੇ ਵੀ ਹੋਵੋ ਜ਼ਰੂਰ ਪਾਰਟਿਸਿਪੇਟ ਕਰਨਾ। ਸੋ ਮੈਂ ਵੀ, ਡਾਕਟਰ ਰਣਜੀਤ ਸਿੰਘ ਵੀ, ਅਸੀਂ ਉਹਦੇ 'ਚ ਸ਼ਿਰਕਤ ਕੀਤੀ ਜੀ। ਔਰ ਉਹਦੇ 'ਚ ਜਿਹੜੀ ਖਾਸ ਗੱਲ ਸੀ ਜਿਸ ਨੂੰ ਆਪਣੇ ਸੰਬੋਧਨ ਦੇ ਵਿੱਚ ਜਿਸ ਦੀ ਮੈਂ ਸਰਾਹਨਾ ਵੀ ਕੀਤੀ, ਲਾਵਾਂ ਜਿਹੜੀਆਂ ਨੇ ਆਨੰਦ ਕਾਰਜ ਦੀਆਂ ਇੱਕ ਲਗਭਗ 70-75 ਸਾਲ ਦੇ ਮਾਤਾ ਜੀ ਹੋਣਗੇ, ਉਹਨਾਂ ਨੇ ਪੜ੍ਹੀਆਂ ਜੀ। ਔਰ ਜਿਹੜਾ ਲਾਵਾਂ ਦਾ ਕੀਰਤਨ ਹੈ ਉਹ ਬੱਚੀਆਂ ਨੇ ਕੀਤਾ, ਭੈਣਾਂ ਨੇ। ਸੋ ਉਸ ਦੇ ਨਾਲ ਹੀ ਜਿਹੜਾ ਹੈ ਉਹ ਸਮਾਗਮ ਲਾਵਾਂ ਦਾ ਜਾਂ ਆਨੰਦ ਕਾਰਜ ਦੀ ਰਸਮ ਪੂਰੀ ਹੋਈ ਜੀ। ਸੋ ਮੈਂ ਇਹ ਸਮਝਦਾ ਹਾਂ ਵੀ ਇੱਕ ਬੜੀ ਚੰਗੀ ਸ਼ੁਰੂਆਤ ਹੈ। ਸ਼ਾਇਦ ਹੋਰ ਥਾਵਾਂ ਤੇ ਵੀ ਇਸ ਕਿਸਮ ਦਾ ਹੁੰਦਾ ਹੋਏ, ਕਿਉਂਕਿ ਜਦੋਂ ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਸਥਾਪਿਤ ਕੀਤੀਆਂ, ਔਰ ਮੰਜੀਆਂ ਨੂੰ ਅੱਜ ਦੀ ਪਾਰਲੈਂਸ ਦੇ ਵਿੱਚ, ਅੱਜ ਦੀ ਜ਼ਬਾਨ 'ਚ ਅਸੀਂ ਡਾਇਓਸੀਜ਼ ਕਹਾਂਗੇ, ਪੱਛਮ ਦੀ ਜ਼ਬਾਨ 'ਚ। ਸੋ ਉਹਨਾਂ ਦੇ ਵਿੱਚ 22 ਮੰਜੀਆਂ ਦਾ ਮਕਸਦ ਸੀ ਜਿਹੜੀਆਂ ਲਗਭਗ ਸਾਰੇ ਪਾਸੇ ਸੀ। ਕਸ਼ਮੀਰ ਦੇ ਵਿੱਚ ਮਾਤਾ ਭਾਗ ਭਰੀ ਉਹ ਇੰਚਾਰਜ ਸਨ ਪ੍ਰਚਾਰ ਦੇ। ਔਰ ਕੱਲੀ ਇਹੀ ਨਹੀਂ ਵੀ ਬੀਬੀਆਂ ਨੂੰ ਕੀਤਾ, ਈਵਨ ਜੋੜੀ ਵੀ ਸੀ ਮੱਥੋ ਮੁਰਾਰੀ, ਜਿਹਨਾਂ 22 ਮੰਜੀਆਂ ਦੇ ਨਾਂ ਦੇ ਮੱਥੋ ਘਰ ਵਾਲੀ ਦਾ ਨਾਂ ਸੀ, ਮੁਰਾਰੀ ਘਰ ਵਾਲੇ ਦਾ। ਉਹਨਾਂ ਨੂੰ ਦੋਨਾਂ ਨੂੰ ਮੰਜੀ ਦਿੱਤੀ ਗਈ ਔਰ ਉਹ ਸਿੱਖੀ ਦਾ ਪ੍ਰਚਾਰ ਕਰਦੇ ਸੀ। ਸਿੱਖੀ ਦੇ ਕੇਂਦਰ ਸਨ, ਸੈਂਟਰ ਸੀ ਜਿਹੜੇ ਕਿ ਉਹਨਾਂ ਦੀ ਕਮਾਂਡ ਥੱਲੇ ਸਨ। ਸੋ ਜੇ ਗੁਰੂ ਅਮਰਦਾਸ ਜੀ ਨੇ ਇਸ ਲੈਵਲ ਦੇ ਉੱਤੇ ਸਿੱਖੀ ਪ੍ਰਚਾਰ ਦੀ ਗੱਲ ਬੀਬੀਆਂ ਦੇ ਜ਼ਿੰਮੇ ਲਾਈ, ਜੋੜੀਆਂ ਦੇ ਜ਼ਿੰਮੇ ਲਾਈ, ਔਰ 10ਵੇਂ ਪਾਤਸ਼ਾਹ ਨੇ ਨਾ ਸਿਰਫ ਕੌਰ ਸ਼ਹਿਜ਼ਾਦੀ ਦਾ ਲਕਬ ਦਿੱਤਾ ਹੈ, ਬਲਕਿ ਜੇ ਅਸੀਂ ਦੇਖਦੇ ਹਾਂ ਕਿ ਸਿੰਘਾਂ ਨੂੰ ਕਿਰਪਾਨ ਹੈ, 5 ਕਕਾਰਾਂ ਦਾ ਹਿੱਸਾ, ਤੇ ਸਿੰਘਣੀਆਂ ਕੋਲ ਵੀ ਕਿਰਪਾਨ ਹੈ। ਸੋ ਸਾਰਾ ਕਨਸੈਪਟ ਬਦਲ ਦਿੱਤਾ ਹੈ ਵੀ ਕਿੱਥੇ ਉੱਥੋਂ ਦੀ ਜ਼ਬਾਨ 'ਚ ਔਰਤ ਦੇ ਲਈ ਸ਼ਬਦ ਹੀ ਅਬਲਾ ਸੀ। ਅਬਲਾ ਦਾ ਮਤਲਬ ਹੈ ਬਲ ਤੋਂ ਰਹਿਤ, ਤੇ ਜਿਹਦੇ ਕੋਲ ਕਿਰਪਾਨ ਹੈ, ਸ਼ਸਤਰ ਹੈ, ਉਹ ਅਬਲਾ ਤਾਂ ਨਹੀਂ ਹੈ। ਉਹ ਨਾ ਸਿਰਫ ਆਪਣੀ ਰੱਖਿਆ ਕਰਦੀ ਹੈ, ਪਰ ਉਹ ਜੰਗ ਦੇ ਮੈਦਾਨ ਵਿੱਚ ਵੀ ਜੂਝਦੀ ਹੈ। ਔਰ ਅਸੀਂ ਆਪਣੇ ਇਤਿਹਾਸ 'ਚ ਬੀਬੀ ਹਰਸ਼ਰਨ ਕੌਰ, ਬੀਬੀ ਬਲਬੀਰ ਕੌਰ, ਬੀਬੀ ਦੀਪ ਕੌਰ, ਉਹ ਕਰੈਕਟਰ ਜਿਹੜੇ ਅਸੀਂ, ਜਿਹੜੀਆਂ ਬੀਬੀਆਂ ਔਰ ਜਿਨ੍ਹਾਂ ਦੇ ਤੇ ਆਧਾਰਿਤ ਹੀ ਉਸ ਵੇਲੇ ਦੀਆਂ ਬਹਾਦਰ ਸਿੰਘਣੀਆਂ ਦੇ ਕਰੈਕਟਰ ਤੇ ਆਧਾਰਿਤ ਭਾਈ ਵੀਰ ਸਿੰਘ ਜੀ ਨੇ ਆਪਣਾ ਪ੍ਰਸਿੱਧ ਨਾਵਲ ਸੁੰਦਰੀ ਲਿਖਿਆ, ਜਿਸ ਦੇ ਉੱਤੇ ਫਿਲਮ ਵੀ ਬਣੀ ਹੈ ਔਰ ਜਿਸ ਦਾ ਨਾਵਲ ਅੰਗਰੇਜ਼ੀ ਦੇ ਵਿੱਚ ਵੀ ਟਰਾਂਸਲੇਟ ਹੋਇਆ। ਸੋ ਜਿਵੇਂ ਬੀਬੀ ਸੁੰਦਰੀ ਹੈ, ਉਹ ਇੱਕ ਉਸ ਵੇਲੇ ਦੀ ਸਿੱਖ ਬੀਬੀ ਜਾਂ ਸਿੰਘਣੀ ਦਾ ਇੱਕ ਐਮਬੋਡੀਮੈਂਟ ਹੈ। ਉਸ ਕਿਸਮ ਦੇ ਬਹੁਤ ਕਰੈਕਟਰ ਸਨ ਜਿਨ੍ਹਾਂ ਨੇ ਇਹ ਦੱਸਿਆ ਕਿ ਵੀ ਘਰ ਦੇ ਵਿੱਚ ਜ਼ਿੰਮੇਵਾਰੀ ਨਿਭਾਉਂਦੇ ਆ, ਸਿੰਘਣੀ ਇੱਕ ਮਾਂ ਵੀ ਹੈ, ਭੈਣ ਵੀ ਹੈ, ਬੱਚੀ ਵੀ ਹੈ, ਪਰ ਆਪਣੇ ਹੱਕਾਂ ਦੇ ਲਈ ਖਲੋਣ ਵਾਲੀ ਵੀ ਹੈ। ਇਹ ਵੱਖਰੀ ਗੱਲ ਹੈ ਵੀ ਓਵਰ ਏ ਪੀਰੀਅਡ ਆਫ ਟਾਈਮ ਜਿਹੜੀ ਅੱਜ ਸਾਡੀ ਸੋਚ ਹੈ, ਜੇ ਅਸੀਂ ਹੁਣ ਇੱਕ ਪਾਸੇ ਰਕਸ਼ਾ ਬੰਧਨ ਸੀ, ਰੱਖੜੀ ਸੀ ਕਿ ਜੀ ਮੈਂ ਅਬਲਾ ਤੇ ਮੈਂ ਰੱਖੜੀ ਤੈਨੂੰ ਬੰਨ ਰਹੀ ਹੈ, ਤੂੰ ਮੇਰੀ ਰੱਖਿਆ ਕਰਨੀ ਹੈ, ਤੇ ਜਿਹੜੇ ਆਪ ਹੀ 1000 ਸਾਲ ਗੁਲਾਮੀ 'ਚ ਜੁੱਤੀਆਂ ਖਾ ਰਹੇ ਸੀ, ਉਹਨਾਂ ਨੇ ਕਿਸੇ ਦੀ ਕੀ ਰੱਖਿਆ ਕਰਨੀ ਸੀ। ਪਰ ਇੱਧਰ ਗੁਰੂ ਨੇ ਉਹ ਸਿੰਘਣੀਆਂ ਜਿਹੜੀਆਂ ਨੇ, ਜਿਨ੍ਹਾਂ ਦੇ ਅੰਦਰ ਸਵੈ ਵਿਸ਼ਵਾਸ ਸੀ, ਅਕਾਲ ਪੁਰਖ ਤੇ ਭਰੋਸਾ ਸੀ, ਔਰ ਇਸ ਸਾਰੇ ਦੀ ਫਾਊਂਡੇਸ਼ਨ ਗੁਰੂ ਨਾਨਕ ਸਾਹਿਬ ਨੇ ਵਿਚਾਰਧਾਰਕ ਲੜਾਈ ਆਈਡੀਆਜ਼ ਦੀ ਹੁੰਦੀ ਹੈ। ਹੁਣ ਇਹ ਅਬਲਾ ਬਣਾਉਣਾ ਜਾਂ ਕਮਜ਼ੋਰ ਦੱਸਣਾ ਇਹ ਇੱਕ ਵਿਚਾਰਧਾਰਾ ਸੀ। ਬਾਕੀ ਧਰਮਾਂ ਦਾ ਵੀ ਹਾਲ ਕੁੱਲ ਮਿਲਾ ਕੇ ਇਸ ਕਿਸਮ ਦਾ ਹੀ ਸੀ। ਔਰਤ ਨੂੰ ਜੋ ਰੁਤਬਾ ਸਿੱਖ ਧਰਮ ਨੇ ਦਿੱਤਾ ਹੈ ਉਹ ਹੋਰ ਕਿਸੇ ਨੇ ਨਹੀਂ ਦਿੱਤਾ ਹੈ। ਔਰ ਗੁਰੂ ਨਾਨਕ ਸਾਹਿਬ ਨੇ ਸਦੀਆਂ ਦੇ ਉਸ ਜਿਹੜਾ ਖਿੱਤੇ ਦੇ ਵਿੱਚ ਜਿਸ ਔਰਤ ਨੂੰ ਨਰਕ ਦੁਆਰੀ ਬਣਾਇਆ ਹੋਇਆ ਸੀ, ਮੰਨੂ ਜਿਹਨੇ ਕਿ ਹਿੰਦੂ ਕੋਡ ਦਿੱਤਾ ਹੈ, ਉਸ ਦੇ ਥੱਲੇ ਜਿਹੜਾ ਉਸ ਨੂੰ ਸ਼ੂਦਰ ਦੇ ਬਰਾਬਰ ਰੁਤਬਾ, ਔਰਤ ਨੂੰ ਜਨੇਊ ਨਹੀਂ ਪਾਇਆ ਜਾ ਸਕਦਾ ਜਿਵੇਂ ਸ਼ੂਦਰ ਨੂੰ ਜਨੇਊ ਨਹੀਂ ਪੈਂਦਾ। ਔਰ ਇਸੇ ਤਰ੍ਹਾਂ ਸਤੀ ਵਰਗੀ ਰਸਮ ਜਿਹੜੀ ਹੈ
ਕਿ ਵੀ ਘਰ ਵਾਲੇ ਦੀ ਚਿਖਾ ਦੇ ਨਾਲ ਹੀ ਉਹਨੂੰ ਜਿਉਂਦੇ ਸਾੜ ਦਿਓ। ਔਰ ਸਦੀਆਂ ਇਹ ਜਿਉਂਦੇ ਸਾੜਨ ਦੀ ਗੱਲ ਰਹੀ। 1829 ਦੇ ਵਿੱਚ ਵਿਲੀਅਮ ਬੈਂਟਿੰਗ ਜਦੋਂ ਗਵਰਨਰ ਬਣਿਆ ਔਰ ਅੰਗਰੇਜ਼ਾਂ ਨੇ ਸਖਤੀ ਨਾਲ ਕਾਨੂੰਨ ਬਣਾ ਕੇ ਇਸ ਗੱਲ ਨੂੰ ਖਤਮ ਕੀਤਾ ਸੀ। ਲੇਕਿਨ ਅੱਜ ਵੀ ਮੈਨੂੰ ਯਾਦ ਹੈ 80s ਦੇ ਵਿੱਚ ਇੱਕ ਰੂਪ ਕੰਵਰ ਕੇਸ ਆਇਆ ਸੀ, ਬੜੀ ਚੰਗੇ ਟਰਾਂਸਪੋਰਟਰਸ ਦੀ ਕੁੜੀ ਸੀ, ਉਹ ਰਾਜਸਥਾਨ ਦੇ ਵਿੱਚ ਵਿਆਹ ਔਰ ਉਹਨੂੰ ਜਿਹੜਾ ਹੈ ਜਿਉਂਦੀ ਨੂੰ ਸਾੜ ਦਿੱਤਾ ਗਿਆ ਸੀ। ਔਰ ਰਾਜਸਥਾਨ ਦੇ ਵਿੱਚ ਸੈਂਕੜੇ ਸਤੀ ਮੰਦਰ ਨੇ। ਕਾਨੂੰਨੀ ਤੌਰ ਤੇ ਬੇਸ਼ੱਕ ਅੰਗਰੇਜ਼ਾਂ ਨੇ 1829 ਦੇ ਵਿੱਚ ਪਾਬੰਦੀ ਲਾ ਦਿੱਤੀ ਸੀ, ਪਰ ਅੱਜ ਵੀ ਕਿਸੇ ਸ਼ੰਕਰਾਚਾਰੀਆ ਨੂੰ ਪੁੱਛ ਲਓ, ਨਰਿੰਦਰ ਮੋਦੀ ਨੂੰ ਜਾਂ ਕਿਸੇ ਨੇ ਕਦੇ ਸਵਾਲ ਪੁੱਛਿਆ ਜੀ ਸਤੀ ਬਾਰੇ ਕਿਹਾ, ਉਹਨਾਂ ਨੇ ਕਿਹਾ ਜੀ ਸਾਡੇ ਸ਼ਾਸਤਰਾਂ 'ਚ ਲਿਖਿਆ ਹੋਇਆ ਇਹ ਤਾਂ ਜਸਟੀਫਾਈਡ ਹੈ ਜੀ। ਸੋ ਅਸੀਂ ਸਮਝਦੇ ਹਾਂ ਵੀ ਗੁਰੂ ਨਾਨਕ ਸਾਹਿਬ ਨੇ ਬੁਲੰਦ ਆਵਾਜ਼ ਦੇ ਵਿੱਚ ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੇ ਰਾਜਾਨ। ਹੁਣ ਅਬਲਾ ਪਾਵਰਲੈਸ ਹੈ ਤੇ ਰਾਜਾ ਬਾਦਸ਼ਾਹ ਸੋਵਰਨ ਹੈ। ਹੁਣ ਸੋਵਰਨ ਜਿਹੜਾ ਬਾਦਸ਼ਾਹ ਉਹਦੀ ਸੋਵਰਨਿਟੀ ਰੱਬ ਚੋਂ ਨਿਕਲਦੀ ਹੈ। ਜਦੋਂ ਅਮਰੀਕਨ ਡੈਕਲੇਰੇਸ਼ਨ ਇਹ ਕਹਿੰਦੀ ਹੈ ਕਿ ਰੱਬ ਨੇ ਸਾਰਿਆਂ ਨੂੰ ਇੱਕ ਇਕੁਅਲ ਬਣਾਇਆ ਹੈ, ਤੇ ਜੇ ਰੱਬ ਔਰ ਗੁਰਬਾਣੀ 'ਚ ਅਸੀਂ ਪੜ੍ਹਦੇ ਹਾਂ ਕਿ ਕਉ ਹਰ ਸਮਾਨ ਨਹੀਂ ਰਾਜਾ, ਇਹ ਜੋ ਭੂਪਤ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਕਿ ਕੋਈ ਰੱਬ ਵਰਗਾ ਰਾਜਾ ਨਹੀਂ ਹੈ। ਕਿਉਂਕਿ ਜਿਹੜਾ ਸੋਵਰਨ ਹੈ ਬਾਦਸ਼ਾਹ ਹੈ, ਜਿਸ ਚੋਂ ਦੁਨਿਆਵੀ ਬਾਦਸ਼ਾਹਤ ਨਿਕਲਦੀ ਹੈ, ਉਹ ਨਿਰੰਕਾਰ ਆਪ ਹੈ। ਸੋ ਇੱਥੇ ਜਦੋਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਭਾਈ ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੇ ਰਾਜਾਨ, ਕਿ ਬਾਦਸ਼ਾਹ ਸੋਵਰਨ ਹੁੰਦੇ ਨੇ ਤੇ ਜਿਹਦੀ ਕੁੱਖ ਚੋਂ ਬਾਦਸ਼ਾਹ ਜੰਮਦੇ ਨੇ ਉਹ ਅਬਲਾ ਕਿਵੇਂ ਹੋ ਸਕਦੀ ਜੀ। ਸੋ ਮੈਂ ਸਮਝਦਾ ਵੀ ਇਹ ਜਿਹੜਾ ਸਿੱਖੀ ਦਾ ਮੂਲ ਸੀ, 10 ਗੁਰੂ ਸਾਹਿਬਾਨ ਦੇ ਰੂਪ ਗੁਰਬਾਣੀ ਦੇ ਵਿੱਚ ਮਾਤਾ ਖੀਵੀ ਉਹਨਾਂ ਨੂੰ ਯਾਦ ਕੀਤਾ ਹੈ ਕਿ ਭਾਈ ਉਹਨਾਂ ਨੇ ਸੇਵਾ ਦਾ ਜਿਹੜਾ ਇੰਨਾ ਕੁੰਭ ਚਲਾਇਆ ਕਿ ਰਸ ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ। ਇਹ ਸਾਡਾ ਇਤਿਹਾਸ ਸਾਰਾ, ਕਿਉਂਕਿ ਸਮੇਂ ਦੀ ਸੀਮਾ ਕਰਕੇ ਮੈਂ ਉਹ ਸਾਰੇ ਨੂੰ ਡਿਟੇਲ 'ਚ ਨਹੀਂ ਕੋਟ ਕਰਾਂਗਾ। ਸੋ ਮੈਂ ਸਮਝਦਾ ਵੀ ਇਹ ਰੁਝਾਨ ਇੱਕ ਚੰਗਾ ਰੁਝਾਨ ਹੈ ਕਿ ਵੀ ਇੱਕ ਪਾਸੇ ਅਸੀਂ ਬਹੁਤ ਕੁਝ ਡਿਪੈਂਡ ਹੋ ਗਏ ਗ੍ਰੰਥੀਆਂ ਦੇ ਉੱਤੇ, ਰਾਗੀਆਂ ਦੇ ਉੱਤੇ, ਬਾਣੀ ਪੜ੍ਹਨ ਦਾ ਮਾਮਲਾ ਹੋਇਆ, ਨਤੀਜਾ ਇਹ ਹੋਇਆ ਵੀ ਹੌਲੀ ਹੌਲੀ ਅਸੀਂ ਬਾਣੀ ਤੋਂ ਦੂਰ ਹੁੰਦੇ ਚਲੇ ਗਏ ਔਰ ਸਾਡੇ ਵੀ ਗ੍ਰੰਥੀ ਭਾਈ ਇਵੇਂ ਹੀ ਬਣ ਗਏ ਜਿਵੇਂ ਹਿੰਦੂਆਂ 'ਚ ਪੰਡਤ ਸੀ ਜਾਂ ਇਸਲਾਮ ਦੇ ਵਿੱਚ ਮੁੱਲਾ ਆ ਗਏ ਜੀ। ਸੋ ਜਿਹੜਾ ਸਿੱਧਾ ਸੰਬੰਧ ਸੀ ਨਿਰੰਕਾਰ ਦੇ ਨਾਲ ਸੰਗਤ ਰੂਪ ਦੇ ਵਿੱਚ, ਕਿ ਸੰਗਤ ਪ੍ਰੇਮ ਨਾਲ ਕੀਰਤਨ ਕਰਦੀ ਹੈ, ਸੇਵਾ ਕਰਦੀ ਹੈ, ਉਹ ਹੌਲੀ ਹੌਲੀ ਹੁੰਦੇ ਅਸੀਂ ਸਭ ਕੁਝ ਅੱਜ ਅਸੀਂ ਅਖੰਡ ਪਾਠ ਵੀ ਜਿਹੜਾ ਉਹ ਪਹਾੜੇ ਦੇ ਉੱਤੇ ਹੀ ਕਰਵਾਉਂਦੇ ਔਰ ਬਹੁਤਿਆਂ ਨੂੰ ਪਤਾ ਵੀ ਨਹੀਂ ਹੁੰਦਾ ਪਾਠ ਸ਼ੁਰੂ ਹੋਇਆ ਤੇ ਖਤਮ ਹੋਇਆ, ਬਾਕੀ ਭਾਈ ਕਰਦੇ ਹੁੰਦੇ ਨੇ ਜੀ। ਸੋ ਇਸ ਸਾਰੇ ਰੁਝਾਨ ਨੂੰ ਜਿਹੜਾ ਮੈਂ ਸਮਝਦਾ ਹਾਂ ਕਿ ਜਿਹੜੀ ਸੰਗਤ ਦੀ ਪਾਰਟਿਸਿਪੇਸ਼ਨ ਹੈ ਔਰ ਬੀਬੀਆਂ ਦੀ ਪਾਰਟਿਸਿਪੇਸ਼ਨ ਖਾਸ ਤੌਰ ਤੇ ਮੈਂ ਸਮਝਦਾ ਵੀ ਇਹ ਇੰਪੋਰਟੈਂਟ ਹੈ। ਸੋ ਇਹ ਐਸਪੈਕਟ ਜਿਹੜਾ ਇਸ ਆਨੰਦ ਕਾਰਜ ਦਾ ਸੀ ਇਹ ਕੁਆਇਟ ਪੋਜ਼ਿਟਿਵ ਸੀ। ਪਰ ਮੈਂ ਇੱਕ ਗੱਲ ਇਹਦੇ ਨਾਲ ਹੀ ਐਡ ਕਰਦੇ ਹਾਂ ਕਿ ਹੁਣੇ ਹੀ ਆਫਿਸ 'ਚ ਇਹ ਡਿਸਕਸ਼ਨ ਹੋ ਰਹੀ ਸੀ, ਕੋਈ ਆਰਟੀਕਲ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ ਜੀ ਕਿ ਫਲਾਣੀ ਥਾਂ ਆਨੰਦ ਕਾਰਜ ਹੋਇਆ, ਕਿਸੇ ਨੇ ਕਿਹਾ ਜੀ 2 ਲਾਵਾਂ ਬੀਬੀਆਂ ਅੱਗੇ ਲੱਗ ਕੇ ਕਰਨਗੀਆਂ। ਤੋਂ ਮੈਨੂੰ ਖਿਆਲ ਹੈ ਸ਼ਾਇਦ ਕਿ ਦਿੱਲੀ 'ਚ ਹੋਇਆ ਸੀ, ਹਾਲਾਂਕਿ ਉਹਨਾਂ ਨੂੰ ਬਾਅਦ 'ਚ ਤਲਬ ਵੀ ਕੀਤਾ ਗਿਆ ਸੀ। ਜਾਂ ਕਿਸੇ ਨੇ ਕਿਹਾ ਜੀ ਕੋਈ ਖਬਰ ਹੈ ਕਿ ਜੀ ਬੀਬੀ ਨੇ ਕਿਹਾ ਮੈਂ ਨਾਲ ਚੱਲਣਾ ਹੈ, ਮੈਂ ਪਿੱਛੇ ਕਿਉਂ ਚੱਲਾਂ। ਮੈਂ ਸਮਝਦਾ ਵੀ ਇਹ ਜਿਹੜਾ ਇੱਕ ਪਾਸੇ ਜਦੋਂ ਅਸੀਂ ਗੁਰਬਾਣੀ ਔਰ ਇਤਿਹਾਸ ਦੇ ਹਵਾਲੇ ਨਾਲ ਗੁਰੂ ਦੀ ਨਿਗਾਹ 'ਚ, ਕਿਉਂਕਿ ਇੱਕ ਨਿਰੰਕਾਰ ਪਤੀ ਹੈ ਤੇ ਬਾਕੀ ਸਾਰੀਆਂ ਆਤਮਾਵਾਂ ਜਿਹੜੀਆਂ ਨੇ ਉਹ ਪਤਨੀਆਂ ਨੇ, ਕਨਸੈਪਟ ਗੁਰਬਾਣੀ ਦਾ ਇਹ ਹੈ। ਔਰ ਸਗਲੀ ਨਾਰ ਸਬਾਈ, ਕਿ ਸਾਰੀ ਇਸ ਲਈ ਰੱਬ ਦੀ ਨਿਗਾਹ ਦੇ ਵਿੱਚ ਕੋਈ ਜੈਂਡਰ ਇਨਇਕੁਐਲਿਟੀ ਨਹੀਂ। ਔਰ ਗੁਰੂ ਸਾਹਿਬ ਨੇ ਜਦੋਂ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ ਇਹ ਫਰਮਾਇਆ ਦੀਆਂ ਜਦੋਂ ਅਸੀਂ ਅਗਲੀਆਂ ਤੁਕਾਂ ਪੜ੍ਹਦੇ ਹਾਂ ਕਿ ਭੰਡੋ ਹੀ ਭੰਡ ਉਪਜੈ, ਭੰਡੈ ਬਾਹਰ ਨਾ ਕੋਏ, ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਏ, ਜਿਤ ਮੁਖ ਸਦਾ ਸਲਾਹੀਐ, ਭਾਗਾ ਰਤੀ ਚਾਰ, ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ। ਕਿ ਅਲਟੀਮੇਟਲੀ ਨਿਰੰਕਾਰ ਦੇ ਦਰਬਾਰ ਦੇ ਵਿੱਚ ਕਿਨੇ ਨਿਰੰਕਾਰ ਦੀ ਸਿਫਤ ਸਲਾਹ ਕੀਤੀ ਹੈ, ਉਹ ਮੁਖ ਉਜਲੇ ਹੋਣੇ ਨੇ, ਉਹ ਮੁਖ ਦੇ ਉੱਤੇ ਹੀ ਨੂਰ ਹੋਣੇ, ਉਹੀ ਮੁਖ ਪ੍ਰਵਾਨ ਹੋਣੇ ਨੇ। ਸੋ ਇਹ ਕਹਿ ਕੇ ਉਸ ਡਿਸਕ੍ਰਿਮੀਨੇਸ਼ਨ ਨੂੰ ਸਪਿਰਿਚੁਅਲ ਈਰਾ ਦੇ ਵਿੱਚ ਬਿਲਕੁਲ ਖਤਮ ਕਰ ਦਿੱਤਾ। ਪਰ ਜਿਹੜੀ ਜਦੋਂ ਅਸੀਂ ਮਰਿਆਦਾ ਦਾ ਐਸਪੈਕਟ ਦੇਖਦੇ ਹਾਂ, ਜਦੋਂ ਪੰਥ ਨੇ ਗੁਰਬਾਣੀ, ਰਹਿਤਨਾਮੇ, ਹਿਸਟੋਰੀਕਲ ਰਵਾਇਤ, ਪਰੰਪਰਾ, ਇਹਨਾਂ ਸਾਰਿਆਂ ਨੂੰ ਮੱਦੇਨਜ਼ਰ ਰੱਖਦੇ ਹਾਂ, ਜੋ ਸਿੱਖ ਰਹਿਤ ਮਰਿਆਦਾ ਹੈ, 4 ਲਾਵਾਂ ਦਾ ਕਨਸੈਪਟ ਹੈ,
ਉਸ 'ਚ ਕਿਸੇ ਨੂੰ ਤਬਦੀਲੀ ਕਰਨ ਦਾ ਮਾਡਰਨਿਜ਼ਮ ਦੇ ਨਾਂ ਥੱਲੇ ਕੋਈ ਹੱਕ ਨਹੀਂ ਹੈ ਜੀ। ਸੋ ਅਸੀਂ ਸਮਝਦੇ ਹਾਂ ਵੀ ਰਿਫਾਰਮ ਬੜਾ ਜ਼ਰੂਰੀ ਹੈ। ਕੁਝ ਚੀਜ਼ਾਂ ਜਿਹੜੀਆਂ ਸਮਾਂ ਪਾ ਕੇ ਵਿੱਚ ਬ੍ਰਾਹਮਣਵਾਦੀ ਪ੍ਰਭਾਵ ਥੱਲੇ ਜਾਂ ਇੱਕ ਜਿਹੜਾ ਸਾਡੀ ਕਨਵੀਨੀਅੰਸ ਥੱਲੇ ਆ ਗਈਆਂ ਉਹਨਾਂ ਨੂੰ ਜ਼ਰੂਰ ਵੀਡ ਆਊਟ ਕੀਤਾ ਜਾਏ, ਪਰ ਇਹ ਕਿਸੇ ਨੂੰ ਕੋਈ ਹੱਕ ਨਹੀਂ ਹੈ ਕਿ ਕੋਈ ਆਪਣੀ ਮਰਿਆਦਾ ਬਣਾ ਕੇ ਬਹਿ ਜਾਏ ਜੀ ਕੌਣ ਅੱਗੇ ਲੱਗੇਗਾ ਕੌਣ ਪਿੱਛੇ ਲੱਗੇਗਾ। ਇਹ ਫਿਰ ਬਿਲਕੁਲ ਹੀ ਅਸੀਂ ਧਰਮ ਦੀ ਤੋਹੀਨ ਕਰਨ ਤੱਕ ਜਾਂਦੇ। ਸਿੱਖੀ 'ਚ ਓਪਨਨੈਸ ਹੈ ਜੀ, ਔਰ ਇਹ ਓਪਨਨੈਸ ਦਾ ਵੀ ਕਿਤੇ ਨਾ ਕਿਤੇ ਜਾ ਕੇ ਜਦੋਂ ਅਸੀਂ ਮਰਿਆਦਾ ਦੇ ਵਿੱਚ ਇੱਕ ਸਿਸਟਮ ਹੈ ਜਿਹਦੇ 'ਚ ਸਾਨੂੰ ਬੱਝਣ ਦੀ ਲੋੜ ਹੈ, ਤੇ ਜੇ ਅਸੀਂ ਬਿਲਕੁਲ ਇੱਕ ਖੁੱਲ੍ਹ ਖੇਡ ਹੀ ਬਣਾਵਾਂਗੇ ਫਿਰ ਇਹ ਜਿਹੜਾ ਇੱਕ ਮਜ਼ਾਕ ਦੇ ਪਾਤਰ ਵੀ ਬਣਾਂਗੇ। ਫਿਰ ਇਹ ਹੈ ਵੀ ਧਰਮ ਨੂੰ ਅਸੀਂ ਡਿਫਾਈਨ ਕਰ ਰਹੇ ਹਾਂ ਜੀ। ਇੱਕ ਠੀਕ ਹੈ ਜਿਹੜਾ ਨਿੱਜੀ ਰਿਸ਼ਤਾ ਹੈ ਕਿਸੇ ਦਾ ਵੀ ਨਿਰੰਕਾਰ ਦੇ ਨਾਲ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਕੌਣ ਉਹਦੇ ਨੇੜੇ ਹੈ ਉਹ ਤੁਹਾਡਾ ਨਿੱਜੀ ਹੈ। ਨਿਰੰਕਾਰ ਜਾਣਦਾ ਹੈ ਕਿ ਇਸ ਦਾ ਕੀ ਪ੍ਰਵਾਨ ਹੈ, ਕਿ ਇਸ ਦਾ ਕੀ ਗੁਨਾਹ ਹੈ। ਪਰ ਜਿਹੜੀ ਪੰਥਕ ਰਹਿਣੀ ਹੈ ਜਦੋਂ ਅਸੀਂ ਉਸ ਹਵਾਲੇ ਨਾਲ ਗੱਲ ਕਰਦੇ ਹਾਂ, ਸਮੂਹਕ ਸਾਡੀ ਰਹਿਤ ਮਰਿਆਦਾ, ਉਹਦੇ 'ਚ ਕਿਸੇ ਨੂੰ ਕੋਈ ਜਿਹੜੀ ਹੈ ਉਹ ਚੇਂਜ ਜਾਂ ਤਬਦੀਲੀ ਕਰਨ ਦਾ ਹੱਕ ਨਹੀਂ ਹੈ। ਪਰ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਬਾਕੀ ਸਮਾਗਮ ਮੁਲਾਕਾਤਾਂ ਜਿਹੜੀਆਂ ਨੇ ਰਹੀਆਂ ਵੀਕਐਂਡ ਦੇ ਉੱਤੇ, ਪਰ ਇਹ ਪਾਰਟ ਜਿਹੜਾ ਸੀ ਕਾਫੀ ਪ੍ਰਭਾਵਸ਼ਾਲੀ ਸੀ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਕੋਈ ਅਹਿਮ ਮੁੱਦਾ। ਦੇਖੋ ਅੱਜ ਮੁੱਦੇ ਤਾਂ 2-3 ਨੇ, ਪਰ ਮੈਂ ਸਮੇਂ ਦੀ ਸੀਮਾ ਦੇਖਦੇ ਇਹਨਾਂ ਨੂੰ ਬਰੀਫ ਹੀ ਕਰਾਂਗਾ ਕਿਉਂਕਿ ਸਾਡੇ ਸੂਝਵਾਨ ਦਰਸ਼ਕ ਸਰੋਤੇ ਵੀ ਕੋਈ ਸਟੋਰੀ ਉਹਨਾਂ ਨੂੰ ਲੱਗਦੀ ਹੈ ਕਿ ਇਸ ਦੇ ਉੱਤੇ ਕਮੈਂਟ ਹੋਣਾ ਚਾਹੀਦਾ, ਉਹ ਸਾਨੂੰ ਫਾਰਵਰਡ ਕਰ ਦਿੰਦੇ ਨੇ, ਕੁਝ ਅਸੀਂ ਆਪਣੇ ਤੌਰ ਤੇ ਕੱਢਦੇ। ਸੋ ਇੱਕ ਸਟੋਰੀ ਜਿਹੜੀ ਮੈਨੂੰ 2-3 ਹੋਰ ਵੀ ਦਰਸ਼ਕਾਂ ਨੇ ਫਾਰਵਰਡ ਕੀਤੀ, ਉਹ ਇਹ ਹੈ ਵੀ ਦਿੱਲੀ ਦੇ ਵਿੱਚ ਪਿਛਲੇ ਦਿਨਾਂ 'ਚ ਇੱਕ ਗੀਤਾ ਦਾ ਸਮਾਗਮ, ਗੀਤਾ ਹਿੰਦੂਆਂ ਦੀ ਪਵਿੱਤਰ ਸਕ੍ਰਿਪਚਰ ਹੈ, ਗ੍ਰੰਥ ਹੈ ਜੀ, ਔਰ ਐਸਾ ਕਿਹਾ ਜਾਂਦਾ ਹੈ। ਇਹ ਬੇਸ਼ੱਕ ਇਹਦਾ ਜਿਵੇਂ ਪੁਰਾਣ ਨੇ 18 ਪੁਰਾਣ ਨੇ, ਸ਼ਾਇਦ ਕਈ ਵਾਰੀ ਗਿਣਤੀ ਵਧਾਉਂਦੇ ਵੀ ਰਹਿੰਦੇ ਨੇ। 18 ਪੁਰਾਣਾਂ 'ਚ ਇੱਕ ਪੁਰਾਣ ਹੈ ਸ਼੍ਰੀ ਮਦ ਜਿਹੜਾ ਮਹਾਭਾਰਤ ਪੁਰਾਣ, ਜੀ ਮਹਾਭਾਰਤ ਵੀ ਪੁਰਾਣਾਂ 'ਚ। ਹੁਣ ਮਹਾਭਾਰਤ ਪੁਰਾਣ ਦੇ ਵਿੱਚ ਇੱਕ ਚੈਪਟਰ ਹੈ ਜਾਂ ਉਹਦਾ ਇੱਕ ਹਿੱਸਾ ਹੈ ਸ਼੍ਰੀ ਮਦ ਭਾਗਵਤ ਗੀਤਾ, ਔਰ ਭਗਵਤ ਗੀਤਾ ਵੀ ਉਹਨੂੰ ਕਹਿੰਦੇ ਨੇ। ਹੁਣ ਉਸ ਭਗਵਤ ਗੀਤਾ ਦੀ ਬੈਕਗਰਾਉਂਡ ਇਹ ਹੈ ਕਿ ਮਹਾਭਾਰਤ ਦੇ ਮੈਦਾਨ ਦੇ ਵਿੱਚ ਜਦੋਂ ਕਿ ਕ੍ਰਿਸ਼ਨ ਜਿਹੜੇ ਨੇ ਰਥਵਾਨ ਸੀ, ਪਾਂਡਵਾਂ ਦੇ 5 ਭਰਾਵਾਂ ਦੇ, ਕੌਰਵ ਸਾਹਮਣੇ ਨੇ, ਕ੍ਰਿਸ਼ਨ ਉਹਨਾਂ ਦੇ ਰਥਵਾਨ, ਫੌਜ ਕ੍ਰਿਸ਼ਨ ਜੀ ਦੀ ਕੌਰਵਾਂ ਦੇ ਨਾਲ ਹੈ। ਤੇ ਅਰਜਨ ਜਿਹੜਾ ਉਹ ਦੇਖਦਾ ਹੈ ਸਾਹਮਣੇ ਕਿ ਇਹ ਤਾਂ ਮੇਰੇ ਕਜ਼ਨ ਨੇ, ਕੋਈ ਮਾਮਾ ਹੈ, ਕੋਈ ਗੁਰੂ ਹੈ, ਕੋਈ ਫਲਾਣਾ ਹੈ। ਉਹਨੇ ਆਪਣਾ ਤੀਰ ਕਮਾਨ ਰੱਖ ਦਿੱਤਾ, ਕ੍ਰਿਸ਼ਨ ਨੂੰ ਕਿਹਾ ਜੀ ਮੈਂ ਨਹੀਂ ਲੜਨਾ, ਮੈਂ ਆਪਣਿਆਂ ਨੂੰ ਮਾਰਾਂ ਜੀ। ਤੇ ਕ੍ਰਿਸ਼ਨ ਜੀ ਨੇ ਜਿਹੜਾ ਉਪਦੇਸ਼ ਦਿੱਤਾ ਕਿ ਭਾਈ ਕਿਉਂ ਤੂੰ ਕਸ਼ਤਰੀ ਹੈ, ਤੇਰਾ ਧਰਮ ਹਥਿਆਰ ਚਲਾਣਾ, ਉੱਥੇ ਕੋਈ ਹਿਊਮੈਨਿਟੀ ਦੀ ਗੱਲ ਨਹੀਂ ਹੈ। ਔਰ ਇਹ ਇੱਕ ਵੱਖਰਾ ਵਿਸ਼ਾ ਮੈਂ ਕਿਸੇ ਵੇਲੇ ਡਿਸਕਸ ਕਰਾਂਗਾ ਕਿ ਜਦੋਂ ਗੀਤਾ ਦੇ ਮੈਸੇਜ ਨੂੰ ਬੜਾ ਗਲੋਬਲ ਅੱਜ ਕਿਹਾ ਜਾ ਰਿਹਾ, ਉੱਥੇ ਕੋਈ ਧਰਮ, ਹਿਊਮੈਨਿਟੇਰੀਅਨਿਜ਼ਮ, ਖਲਕ ਦਾ ਕਨਸੈਪਟ ਨਹੀਂ ਸੀ। ਕ੍ਰਿਸ਼ਨ ਜੀ ਉਸ ਨੂੰ ਇਹੀ ਕਹਿ ਰਹੇ ਸੀ ਕਿ ਬਈ ਜਿਹੜਾ ਵਰਣ ਆਸ਼ਰਮ ਧਰਮ ਹੈ ਉਹਦੇ 'ਚ ਕਸ਼ਤਰੀਆ ਦਾ ਧਰਮ ਲੜਨਾ, ਔਰ ਤੂੰ ਕਸ਼ਤਰੀ ਹੈ, ਕਸ਼ਤਰੀਆ ਹੋ ਕੇ ਤੂੰ ਹਥਿਆਰ ਕਿਉਂ ਰੱਖ ਰਿਹਾ, ਤੂੰ ਹਥਿਆਰ ਚੁੱਕ। ਪਰ ਜੋ ਵੀ ਕ੍ਰਿਸ਼ਨ ਜੀ ਨੇ ਕਿਹਾ ਜਾਂ ਜਿਸ ਤੋਂ ਬਾਅਦ ਅਰਜਨ ਲੜਨ ਲਈ ਤਿਆਰ ਹੋਇਆ, ਉਸ ਉਪਦੇਸ਼ ਨੂੰ ਜਿਹੜਾ ਉਹ ਮਦ ਭਾਗਵਤ ਜਾਂ ਭਗਵਤ ਗੀਤਾ ਦੇ ਵਿੱਚ ਜਿਹੜਾ ਉਹ ਰੱਖਿਆ ਗਿਆ ਔਰ ਮਹਾਭਾਰਤ ਪੁਰਾਣ ਦਾ ਹਿੱਸਾ ਹੈ। ਹੁਣ ਸਮਾਂ ਵੰਡ ਕੀ ਹੈ, ਕਿਉਂਕਿ ਅਸੀਂ ਅੱਗੇ ਵੀ ਜ਼ਿਕਰ ਕਰਦੇ ਹਾਂ ਵੀ ਮਨੁੱਖੀ ਇਤਿਹਾਸ 6-7 ਹਜ਼ਾਰ ਸਾਲ ਦਾ ਹੈ। ਹੁਣ ਇਹਨਾਂ ਨੇ ਜਦੋਂ ਦੀ RSS ਦੀ ਹਕੂਮਤ ਬਣੀ ਹੈ, ਇਹ ਇੱਕ ਆਪਣੇ ਆਪ ਨੂੰ ਜਾਂ ਜਿਹੜਾ ਉਹਨਾਂ ਦਾ ਈਵਨ ਇਤਿਹਾਸ ਹੈ ਉਹਨੂੰ ਇਤਿਹਾਸ ਕਨਵਰਟ ਕਰਨ 'ਚ ਲੱਗੇ ਹੋਏ ਨੇ। ਪਹਿਲਾਂ ਤਾਂ 4 ਯੁੱਗਾਂ ਦੀ ਗੱਲ ਹੁੰਦੀ ਹੈ, ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ। ਫਿਰ ਜਿਹੜੀ ਹੈ ਇਹ ਆਪਣੀਆਂ ਜਿਹੜੀਆਂ ਸਕ੍ਰਿਪਚਰਸ ਨੇ ਉਹਨਾਂ ਨੂੰ ਬਹੁਤ ਐਂਟੀਕ ਕਹਿਣਾ ਚਾਹੁੰਦੇ ਨੇ, ਹਾਲਾਂਕਿ ਜਿਹੜਾ ਸਭ ਤੋਂ ਪੁਰਾਣਾ ਗ੍ਰੰਥ ਹੈ ਉੱਥੋਂ ਦਾ, ਉਸ ਪੂਰਬ ਦਾ, ਉਹ ਜਿਹੜਾ ਰਿਗਵੇਦ ਹੈ। ਉਹ ਰਿਗਵੇਦ ਦਾ ਸਮਾਂ 3500 ਸਾਲ ਤੋਂ 4000 ਸਾਲ ਤੱਕ। ਹੁਣ ਵੇਦਾਂ ਦੇ ਨਾਲ ਇਹਨਾਂ ਦੇ ਥਾਟ ਦੀ ਸ਼ੁਰੂਆਤ ਹੁੰਦੀ ਹੈ, ਬਾਅਦ ਦੇ ਵਿੱਚ ਸ਼ਾਸਤਰ ਆਉਂਦੇ ਨੇ, ਔਰ ਪੁਰਾਣਾ ਦਾ ਸਮਾਂ ਤਾਂ ਬਹੁਤ ਲੇਟਰ ਹੈ ਜਾ ਕੇ। ਹੁਣ ਜੇ ਵੇਦ ਹੀ ਰਿਗਵੇਦ 3500 ਸਾਲ ਪੁਰਾਣਾ ਹੈ ਤੇ ਉਹ 3.5 ਤੋਂ ਬਾਅਦ ਹੁਣ ਤੱਕ ਦਾ ਸਮਾਂ ਰੱਖ ਲਓ ਵੀ ਸਤਯੁਗ ਕਿਹੜਾ ਬਣੇਗਾ, ਤ੍ਰੇਤਾ ਕਿਹੜਾ ਬਣੇਗਾ, ਦੁਆਪਰ ਕਿਹੜਾ ਬਣੇਗਾ, ਕਲਯੁਗ ਕਿਹੜਾ ਬਣੇਗਾ। ਹੁਣ ਕ੍ਰਿਸ਼ਨ ਜੀ ਦੁਆਪਰ 'ਚ ਹੋਏ ਨੇ, ਜਿਹੜਾ ਤ੍ਰੇਤਾ ਦੇ ਅਵਤਾਰ ਰਾਮ ਜੀ ਨੇ, ਕਿਉਂਕਿ ਫਿਰ ਤੁਸੀਂ ਜਦੋਂ
ਵਿਸ਼ਨੂੰ, ਕਿਉਂਕਿ ਵਿਸ਼ਨੂੰ ਦੇ ਅਵਤਾਰ ਨੇ ਔਰ ਵਿਸ਼ਨੂੰ ਅਵਤਾਰ ਜਿਹੜੇ ਨੇ ਉਹ ਯੁੱਗ ਨਾਲ ਜੁੜੇ ਹੋਏ ਨੇ। ਸੋ ਜਿਹੜਾ ਤ੍ਰੇਤੇ 'ਚ ਰਾਮਚੰਦਰ ਨੇ, ਦੁਆਪਰ 'ਚ ਕ੍ਰਿਸ਼ਨ ਨੇ। ਹੁਣ ਜੇ ਰਿਗਵੇਦ ਹੀ 3500 ਸਾਲ ਪਹਿਲਾਂ ਦਾ ਜਿਹੜਾ ਸਭ ਤੋਂ ਪੁਰਾਣਾ ਹੈ, ਤੇ ਫਿਰ ਉਸ ਤੋਂ ਬਾਅਦ ਸਤਯੁਗ ਆਇਆ ਹੋਏਗਾ। ਸਤਯੁਗ ਦੇ ਕਿੰਨੇ ਕੁ ਸਾਲ ਬਣਦੇ ਨੇ? 500 ਹੈ, 1000 ਹੈ, ਤਾਂ ਲੱਖਾਂ ਸਾਲ ਦੱਸਦੇ ਨੇ ਜੀ। ਫਿਰ ਤ੍ਰੇਤਾ ਆਏਗਾ ਜਿਹਦੇ 'ਚ ਰਾਮਚੰਦਰ ਆਏ, ਫਿਰ ਦੁਆਪਰ ਕ੍ਰਿਸ਼ਨ ਉਸ ਤੋਂ ਬਾਅਦ ਆਏ। ਲੇਕਿਨ ਇਹਨਾਂ ਦੀ ਹੁਣ ਚਲਾਕੀ ਜਾਂ ਇਹਨਾਂ ਦਾ ਝੂਠ ਇਹ ਕਹਿ ਲਓ ਵੀ ਇਹਨਾਂ ਨੇ ਕਿਹਾ ਜੀ ਕਿ ਗੀਤਾ ਦੀ 5151ਵੀਂ ਐਨੀਵਰਸਰੀ 5000 ਸਾਲ ਪੁਰਾਣੀ ਬਣਾਤਾ ਗੀਤਾ ਨੂੰ। ਇਹਦਾ ਮਤਲਬ ਇਹ ਹੈ ਕਿ ਜੇ ਤੁਸੀਂ ਵੇਦਾਂ 'ਚ ਜਾਣਾ ਹੈ ਤਾਂ ਫਿਰ ਉਹ ਪਤਾ ਨਹੀਂ ਕਿੰਨੇ ਹੋਰ 1000 ਸਾਲ ਉਹਦੇ 'ਚ ਜੋੜ ਦੇਣਗੇ। ਸੋ ਪਹਿਲਾਂ ਤਾਂ ਵੀ ਤੁਹਾਨੂੰ ਕਿਹੜਾ ਇਹ ਟਾਈਮ ਵੰਡ ਤੁਹਾਨੂੰ ਕਿਹਨੇ ਦਿੱਤੀ ਹੈ ਜੀ ਕਿ ਜੀ ਇਹ ਜਿਹੜੀ ਹੈ 5151 ਸਾਲ ਪੁਰਾਣਾ ਗੀਤਾ ਮਹਾਭਾਰਤ ਉਦੋਂ ਹੋਇਆ ਜੀ। ਸੋ ਇਹ ਪਾਰਟ ਤਾਂ ਇੱਥੋਂ ਹੀ ਇਹਨਾਂ ਦੀ ਜਿਹੜੀ ਹੈ ਉਹ ਆਰਟੀਫੀਸ਼ੀਅਲਿਟੀ ਔਰ ਮਾਈਥੋਲੋਜੀ ਨੂੰ ਜਿਹੜਾ ਹੈ ਉਹ ਹਿਸਟਰੀ ਬਣਾਉਣ ਦਾ ਯਤਨ। ਫਿਰ ਜਿਹੜੀ ਗੱਲ ਇਹਦੇ 'ਚ ਜਿਸ ਨੇ ਚਾਰੇ ਪਾਸੇ ਮੀਡੀਆ ਦੇ ਵਿੱਚ ਚਰਚਾ ਬਣਾਈ ਹੈ, ਤ੍ਰਿਣਮੂਲ ਕਾਂਗਰਸ ਦੂਜੇ ਲੋਕਾਂ ਨੇ ਵੀ ਕ੍ਰਿਟਿਸਾਈਜ਼ ਕੀਤੇ ਜੀ। ਹੁਣ ਉਹਦੇ 'ਚ ਜਿਹੜੀ ਐਕਸਟਰਨਲ ਅਫੇਅਰਸ ਮਿਨਿਸਟਰ ਹੈ ਸੁਸ਼ਮਾ ਸਵਰਾਜ, ਉਸ ਨੇ ਕਿਉਂਕਿ ਇਹ ਜਿਹੜੀ ਮੇਨ ਸਟੋਰੀ ਹੈ ਇੰਡੀਅਨ ਐਕਸਪ੍ਰੈਸ ਦੀ ਉਹੀ ਮੈਂ ਪਿਕ ਕੀਤੀ ਹੈ ਤਾਂ ਕਿ ਕੋਈ ਇਹ ਨਾ ਲੱਗੇ ਕਿ ਵੀ ਕੋਈ ਗੱਲ ਅਸੀਂ ਆਪਣੇ ਕੋਲੋਂ ਐਡ ਕੀਤਾ। ਸੋ ਇਹਦੀ ਸਟੋਰੀ ਐਕਸਟਰਨਲ ਅਫੇਅਰਸ ਮਿਨਿਸਟਰ ਸੁਸ਼ਮਾ ਸਵਰਾਜ ਔਨ ਸੰਡੇ urged that the Bhagavad Gita be declared a Rashtriya Granth, adding that only a formal announcement to this effect was pending. The Prime Minister has already given it the stature of National Granth by gifting it to US President Barack Obama, she said. ਹੁਣੇ ਐਕਸਟਰਨਲ ਅਫੇਅਰਸ ਮਿਨਿਸਟਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕਹਿੰਦੀ ਹੈ ਕਿ ਜੀ ਗੀਤਾ ਨੂੰ ਰਾਸ਼ਟਰੀ ਗ੍ਰੰਥ ਦਾ ਰੁਤਬਾ ਦਿੱਤਾ ਜਾਏ ਕਿਉਂਕਿ ਮੋਦੀ ਨੇ ਪ੍ਰੈਜ਼ੀਡੈਂਟ ਓਬਾਮਾ ਨੂੰ ਇਹ ਗ੍ਰੰਥ ਦਿੱਤਾ ਹੈ। ਸੋ ਪਹਿਲਾਂ ਹੀ ਇਹ ਰਾਸ਼ਟਰੀ ਗ੍ਰੰਥ ਬਣ ਚੁੱਕਾ ਹੈ। ਇਹ ਸਿਰਫ ਹੁਣ ਅਨਾਉਂਸਮੈਂਟ ਹੋਣੀ ਬਾਕੀ ਹੈ, ਬਾਕੀ ਅਸੀਂ ਫੈਸਲਾ ਕਰ ਲਿਆ ਹੋਇਆ ਜੀ। ਸਪੀਕਿੰਗ ਐਟ ਐਨ ਇਵੈਂਟ ਔਨ ਰੈੱਡ ਫੋਰਟ ਗਰਾਊਂਡਸ, ਇਹ ਵੀ ਲਾਲ ਕਿਲੇ ਦੀਆਂ ਗਰਾਊਂਡਸ ਦੇ ਵਿੱਚ on the 5151st anniversary of the Gita, organized by RSS affiliate Global Inspiration and Enlightenment Organization of Gitas, Swaraj also advised psychiatrists to read and prescribe the Gita to patients suffering from depression. ਨੈਸ਼ਨਲ ਗ੍ਰੰਥ ਵੀ ਬਣਾਤਾ ਗੀਤਾ ਨੂੰ। ਨਾਲ ਹੀ ਉਹਨੇ ਜਿਹੜੇ ਦਿਮਾਗੀ ਬਿਮਾਰੀਆਂ ਦੇ ਡਾਕਟਰ ਨੇ ਜਿਨ੍ਹਾਂ ਨੂੰ ਸਾਈਕਾਇਟਰਿਸਟ ਕਹਿੰਦੇ ਨੇ, ਉਹਨਾਂ ਨੇ ਵੀ ਸਲਾਹ ਦਿੱਤੀ ਹੈ ਕਿ ਜਿਹੜੇ ਤੁਹਾਡੇ ਮਰੀਜ਼ ਡਿਪਰੈਸ਼ਨ ਦਾ ਸ਼ਿਕਾਰ ਨੇ ਨਾ, ਉਹਨਾਂ ਨੂੰ ਗੀਤਾ ਪੜ੍ਹਨ ਲਈ ਦਿਓ, ਉਹਨਾਂ ਨੂੰ ਗੀਤਾ ਪੜ੍ਹਾਓ ਤਾਂ ਕਿ ਉਹ ਡਿਪਰੈਸ਼ਨ ਚੋਂ ਨਿਕਲਣ ਜੀ। ਸੂਨ ਆਫਟਰ ਹਰ ਸਟੇਟਮੈਂਟ, ਉਹ ਹੁਣ ਬਿਆਨ ਦੇ ਕੇ ਹਟੀ ਤੇ ਜਿਹੜਾ ਫਿਰ ਵਿਸ਼ਵ ਹਿੰਦੂ ਪਰਿਸ਼ਦ ਦਾ ਪ੍ਰੈਜ਼ੀਡੈਂਟ ਹੈ ਅਸ਼ੋਕ ਸਿੰਘਲ, ਹੀ ਡਿਮਾਂਡਡ that PM ਨਰਿੰਦਰ ਮੋਦੀ ਡਿਕਲੇਅਰਡ ਦਾ ਗੀਤਾ ਨੈਸ਼ਨਲ ਸਕ੍ਰਿਪਚਰ, ਕਿ ਬਈ ਹੁਣ ਐਲਾਨ ਕਰ ਦਿਓ। ਐਟ ਦਾ ਸੇਮ ਇਵੈਂਟ ਹੁਣ ਉਹ ਕਹਿੰਦੇ ਨੇ ਕਿ ਵੀ ਗੁਰੂ ਜਿਨ੍ਹਾਂ ਦੇ ਉੱਡਣੇ ਚੇਲੇ ਜਾਣ ਛੜਪ, ਸੁਸ਼ਮਾ ਸਵਰਾਜ ਨੇ ਕਿਹਾ ਕਿ ਜੀ ਦਿੱਤਾ ਜਾਣਾ ਚਾਹੀਦਾ ਹੈ। ਨਾਲ ਹੀ ਉਹ ਆ ਗਿਆ ਵਿਸ਼ਵ ਹਿੰਦੂ ਪਰਿਸ਼ਦ ਕੇ ਦਿਓ। ਤੇ ਤੀਜਾ ਜਿਹੜਾ ਹਰਿਆਣੇ ਦਾ ਚੀਫ ਮਿਨਿਸਟਰ ਮਨੋਹਰ ਲਾਲ ਖੱਟਰ, ਜਿਹੜਾ RSS ਦਾ ਪ੍ਰਚਾਰਕ ਰਿਹਾ, ਮੋਦੀ ਤੇ ਰੂਮਮੇਟ ਰਹੇ ਨੇ ਜਦੋਂ RSS ਦੇ ਪ੍ਰਚਾਰਕ ਸਨ, ਉਹ ਇੱਕ ਕਦਮ ਅੱਗੇ ਗਿਆ। ਉਹਨੇ ਕਿਹਾ ਜੀ ਇਹ ਜਿਹੜੀ ਗੀਤਾ ਹੈ, ਆਵਰ ਰਿਲੀਜੀਅਸ ਬੁੱਕ ਇਜ਼ ਅਬਵ ਦਾ ਕਨਸਟੀਟਿਊਸ਼ਨ, ਕਿ ਇਹ ਤਾਂ ਭਾਰਤ ਦੇ ਸੰਵਿਧਾਨ ਤੋਂ ਵੀ ਉੱਪਰ ਹੈ। ਔਰ ਇਹਦੀ ਜਿਹੜੀਆਂ ਡੀਟੇਲਸ ਨੇ ਉਹ ਇਹ ਹੈ ਕਿ ਵੀ ਇਹ ਕਿਉਂਕਿ ਸਾਰੇ ਲੋਕ, ਇਹਦੇ ਪਹਿਲਾਂ ਖੱਟੜ ਦੀ ਗੱਲ ਹੀ ਕਰ ਲਈ ਹੈ ਜੀ। ਉਹਨੇ ਕਿਹਾ ਜਿਹੜੇ ਐਗਜ਼ੈਕਟ ਉਹਦੇ ਸ਼ਬਦ ਨੇ ਖੱਟੜ ਦੇ, गीता के संदेश को जब हम ध्यान से पढ़ते हैं तो जैसा कहा है हमारे देश का संविधान ही गीता है। ਹੁਣ ਕਨਸਟੀਟਿਊਸ਼ਨ ਦੀ ਲੋੜ ਹੀ ਨਹੀਂ, ਸਾਡਾ ਜਿਹੜਾ ਕਨਸਟੀਟਿਊਸ਼ਨ ਹੈ वही गीता है। गीता को संविधान से ऊपर मान लिया गया है, कि मान लिया हुआ है कि गीता संविधान तो ऊपर है। मान लिया किसी भी देश का संविधान काल और परिस्थिति के हिसाब से बदलता रहता है, लेकिन गीता ऐसा सार है जो अमर है। कि ਜਿਹੜੇ ਸੰਵਿਧਾਨ ਨੇ ਉਹ ਤਾਂ ਕਾਲ, ਟਾਈਮ ਐਂਡ ਪ੍ਰਸਥਿਤੀ, ਸਰਕਮਸਟੈਂਸਸ ਉਹਦੇ ਥੱਲੇ ਬਦਲਦਾ ਰਹਿੰਦਾ ਹੈ। ਗੀਤਾ ਤੇ ਅਮਰ ਹੈ, ਇਸ ਲਈ ਗੀਤਾ ਜਿਹੜਾ ਹੈ ਉਹ ਸੰਵਿਧਾਨ ਤੋਂ ਉੱਪਰ ਹੈ। ਇਸ ਲਈ ਸੰਵਿਧਾਨ ਦੀ ਵੀ ਲੋੜ ਨਹੀਂ ਰਹੀ ਹੈ, ਹੁਣ ਇਹ ਕਹਿੰਦਾ ਹੈ।
ਔਰ ਨਾਲ ਹੀ ਉਹਨੇ ਕਿਹਾ ਕਿ ਵੀ ਹਰਿਆਣਾ ਨੇ ਗੀਤਾ ਜਯੰਤੀ ਦਾ ਜਿਹੜਾ ਬਜਟ ਹੈ ਉਹ ਅੱਗੇ ਨਾਲੋਂ ਦੁੱਗਣਾ ਕਰ ਦਿੱਤਾ ਹੈ ਔਰ ਪ੍ਰਾਈਮ ਮਿਨਿਸਟਰ ਮੋਦੀ ਤੋਂ ਮੰਗ ਕੀਤੀ ਹੈ ਕਿ ਜੀ ਇਸ ਗੀਤਾ ਜਯੰਤੀ ਸੈਲੀਬ੍ਰੇਸ਼ਨ ਦੇ ਮੌਕੇ ਤੇ ਖਾਸ ਜਿਹੜੀ ਹੈ ਡਾਕ ਟਿਕਟ ਵੀ ਜਾਰੀ ਕੀਤੀ ਜਾਏ। ਹਾਲਾਂਕਿ ਇਸ ਨੂੰ ਤ੍ਰਿਣਮੂਲ ਕਾਂਗਰਸ ਦੀ ਮਮਤਾ ਬੈਨਰਜੀ ਨੇ ਔਰ ਦੂਸਰਿਆਂ ਨੇ ਕ੍ਰਿਟਿਸਾਈਜ਼ ਕੀਤਾ ਹੈ, ਪਰ ਇਹ 6 ਮਹੀਨੇ ਨਹੀਂ ਅਜੇ ਹੋਏ ਇਹਨਾਂ ਨੂੰ ਪੂਰੇ। ਜੀ 6 ਮਹੀਨੇ ਦੇ ਵਿੱਚ ਸੰਸਕ੍ਰਿਤ ਤੀਸਰੀ ਜ਼ੁਬਾਨ ਆ ਗਈ, ਮੁਸਲਮਾਨਾਂ ਦੇ ਖਿਲਾਫ ਹਿੰਸਾ, ਸਿੱਖਾਂ ਮੁਸਲਮਾਨਾਂ ਦਾ ਟਕਰਾਅ ਔਰ ਕਿਸ ਕਿਸਮ ਦਾ ਮਾਹੌਲ, ਔਰ ਹੁਣ ਸੰਵਿਧਾਨ ਨੂੰ ਪਾਸੇ ਰੱਖ ਕੇ ਜਿਹੜਾ ਸੰਵਿਧਾਨ ਭਾਵੇਂ ਉਹਦੀ ਸਪਿਰਿਟ ਪਹਿਲਾਂ ਹੀ ਹਿੰਦੂਤਵੀ ਹੈ ਪਰ ਉਹਦੇ ਵਰਡਸ ਦਾ ਘੱਟੋ ਘੱਟ ਸੈਕੂਲਰਿਜ਼ਮ ਦੇ ਥੱਲੇ ਜਿਹੜਾ ਉਹਦਾ ਕੋਈ ਰਾਸ਼ਟਰੀ ਧਰਮ ਨਹੀਂ ਐਲਾਨਿਆ ਗਿਆ। ਸੋ ਹੁਣ ਪਹਿਲਾ ਸਟੈਪ ਜਿਹੜਾ ਉਹਨਾਂ ਨੇ ਬੜੀ ਬੋਲਡਲੀ ਇਹ ਲਿਆ। ਸੁਸ਼ਮਾ ਸਵਰਾਜ ਨੇ ਕਿਹਾ ਜੀ ਇਹ ਫੈਸਲਾ ਅਸੀਂ ਕੀਤਾ ਹੋਇਆ, ਬਸ ਐਲਾਨ ਹੀ ਹੋਣਾ, ਗੀਤਾ ਨੈਸ਼ਨਲ ਗ੍ਰੰਥ ਡਿਕਲੇਅਰ ਹੋਏਗਾ, ਫਿਰ ਨੈਕਸਟ ਸਟੈਪ ਹੋਏਗਾ ਕਿ ਹਿੰਦੂ ਧਰਮ ਨੂੰ ਐਜ਼ ਏ ਰਾਸ਼ਟਰੀ ਧਰਮ ਐਲਾਨਿਆ ਜਾਏ। ਸੋ ਇਹ ਜਿਹੜਾ ਅੱਛੇ ਦਿਨ ਆ ਗਏ ਔਰ ਜਿਹੜੀ ਡਾਇਰੈਕਸ਼ਨ ਹੈ ਉਹ ਬੜੀ ਕਲੀਅਰ। ਜੀ ਹੁਣ ਤੁਸੀਂ ਇਸੇ ਪ੍ਰਸਥਿਤੀ ਦੀ ਜਿਹੜੀ ਦੂਸਰੀ ਖਬਰ ਹੈ ਇਹਦੇ ਨਾਲ ਹੀ ਜੇ ਇਹਨੂੰ ਜੋੜ ਕੇ ਦੇਖੋ ਕਿ ਯੂਪੀ ਦੇ ਵਿੱਚ ਬੀਜੇਪੀ ਦਾ ਮੁਖੀ ਹੈ ਲక్ష్ਮੀ ਕਾਂਤ ਬਾਜਪਾਈ ਜੀ, ਉਹਨੇ ਬਿਆਨ ਦਿੱਤਾ ਹੈ ਸੰਡੇ ਬੀਤੇ ਕੱਲ੍ਹ ਹੀ। ਉਹਨੇ ਕਿਹਾ ਹੈ ਕਿ ਜੀ ਜਿਹੜਾ ਤਾਜ ਮਹਿਲ ਹੈ ਇਹ ਇੱਕ ਬਹੁਤ ਪੁਰਾਣਾ ਮੰਦਿਰ ਸੀ ਰਾਜੇ ਜੈ ਸਿੰਘ ਦਾ ਔਰ ਉਸ ਮੰਦਿਰ ਦਾ ਨਾਮ ਸੀ ਤੇਜੋ ਮਹਲ। ਤੇਜੋ ਮਹਲ ਟੈਂਪਲ ਦੀ ਜ਼ਮੀਨ ਜਿਹੜੀ ਹੈ ਜੈ ਸਿੰਘ ਨੇ ਦਿੱਤੀ ਸੀ ਸ਼ਾਹਜਹਾਨ, ਜਿਸ ਦੇ ਉੱਤੇ ਉਹਨੇ ਉਹ ਮਸੌਲੀਅਮ ਬਣਾਇਆ। ਸੋ ਇਹ ਮੰਦਿਰ ਹੀ ਹੈ और अगे तो ये तो पहली झांकी है, मथुरा कांशी बाकी है। हुण ताज महल नूं भी उन्होंने डिकलेयर करता है कि भी ताज महल जिहड़ा है वो भी मंदिर है और ये तेजो महल सी जय सिंह ने दा बनाया मंदिर सी। सो ज़ाहिर है कि हुण ताज महल दे उत्ते भी ये जिहड़ा है अपना भगवा झंडा लहराना चाहुंदे ने कि भी ये जिहड़ा 7 वंडर्स दे विच इहनूं रखिया होया है, ये असल दे विच तेजो महल मंदिर है। और ज़ाहिर है कि ਇਹ ਵੀ ਹਿੰਦੂਤਵਾ ਦੇ ਏਜੰਡੇ ਦਾ ਜਿਹੜਾ ਉਹ ਇੱਕ ਬਿਆਨ ਇੱਕ ਦਿਨ ਦਾ ਹੈ। ਸੁਸ਼ਮਾ ਸਵਰਾਜ ਨੇ ਦਿੱਲੀ 'ਚ ਦਿੱਤਾ, ਇਹਨੇ ਲਖਨਊ 'ਚ ਦਿੱਤਾ। ਔਰ ਹੁਣ ਜਿਹੜੀ ਮੇਨ ਮਾਈਨੋਰਿਟੀ ਹੈ ਕਸ਼ਮੀਰੀਆਂ ਦੀ, ਮੁਸਲਮਾਨਾਂ ਦੀ ਭਾਰਤ ਦੇ ਵਿੱਚ, ਕਸ਼ਮੀਰ ਮੁਸਲਿਮ ਮੈਜੋਰਿਟੀ ਸਟੇਟ ਹੈ, ਉਹਨਾਂ ਕਸ਼ਮੀਰੀ ਸਟੂਡੈਂਟਸ ਨਾਲ ਕੀ ਹੋ ਰਿਹਾ ਥਾਂ ਥਾਈਂ, ਇਹਨਾਂ ਪਿਛਲੇ ਸਮੇਂ 'ਚ ਕੀ ਹੋਇਆ ਅਸੀਂ ਦੇਖਦੇ ਹਾਂ ਕਿ ਮਾਰਚ ਦੇ ਮਹੀਨੇ 'ਚ 67 ਕਸ਼ਮੀਰੀ ਸਟੂਡੈਂਟਸ ਜਿਹੜੇ ਨੇ ਸਵਾਮੀ ਵਿਵੇਕਾਨੰਦ ਸਬਰਾਤੀ ਯੂਨੀਵਰਸਿਟੀ ਜਿਹੜੀ ਯੂਪੀ ਦੇ ਵਿੱਚ ਹੈ ਉਹਦੇ 'ਚ ਉਹਨਾਂ ਨੂੰ ਕੁੱਟਿਆ ਗਿਆ। ਪਹਿਲਾਂ ਉਹਨਾਂ ਨੂੰ ਕਿਹਾ ਗਿਆ ਜੀ ਇਹ ਇੰਡੀਆ ਪਾਕਿਸਤਾਨ ਮੈਚ ਦੇ ਵੇਲੇ ਇਹਨਾਂ ਨੇ ਪਾਕਿਸਤਾਨ ਨੂੰ ਚੀਅਰ ਕੀਤਾ ਸੀ, ਉਹਨਾਂ ਦੀ ਤਾੜੀਆਂ ਮਾਰੀਆਂ ਸੀ ਔਰ ਉਹ ਸਾਰੇ ਉੱਥੋਂ ਭਜਾ ਦਿੱਤੇ। ਸੋ ਇਹ ਪਹਿਲਾ ਵਾਕਿਆ ਮਾਰਚ ਮਹੀਨੇ 'ਚ ਹੋਇਆ ਜੀ। ਫਿਰ ਅਗਸਤ ਦੇ ਮਹੀਨੇ 'ਚ ਸਵਾਮੀ ਪਰਮਾਨੰਦ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਇਹ ਮੋਹਾਲੀ ਦੇ ਵਿੱਚ ਹੈ, ਲਾਲੜੂ ਮੋਹਾਲੀ, ਉਸ ਦੇ ਵਿੱਚ ਜਿਹੜਾ ਸਟੂਡੈਂਟਸ ਨੂੰ ਭਾਰਤੀ ਕਸ਼ਮੀਰੀ ਸਟੂਡੈਂਟਸ ਨੂੰ ਭਾਰਤੀ ਜਨਤਾ ਪਾਰਟੀ ਦੇ ਵਰਕਰਸ ਨੇ ਮਾਰਿਆ, ਕੁੱਟਿਆ, ਭਜਾਇਆ। ਬਹੁਤ ਸਾਰੇ ਜਿਹੜੇ ਵਾਪਸ ਨਹੀਂ ਆਏ। ਔਰ ਜਿਹੜੀ ਇਨਸੀਡੈਂਟ ਬੀਤੇ 2 ਦਿਨ ਪਹਿਲਾਂ ਹੋਈ ਹੈ ਉਹ ਇੱਕ ਇੰਜੀਨੀਅਰਿੰਗ ਕਾਲਜ ਯਮੁਨਾ ਨਗਰ ਹਰਿਆਣੇ 'ਚ ਆ। ਹੁਣ ਕਿਉਂਕਿ ਹਰਿਆਣਾ ਇਹਨਾਂ ਦੇ ਮੁਕੰਮਲ ਕੰਟਰੋਲ 'ਚ ਆ ਗਿਆ, ਹੁਣ ਇਹ ਇਨਸੀਡੈਂਟਸ ਜਿਹੜੀਆਂ ਨੇ ਹਰਿਆਣੇ ਦੇ ਵਿੱਚ ਵਾਪਰ ਰਹੀਆਂ ਨੇ। ਔਰ ਹਰਿਆਣੇ ਦੇ ਵਿੱਚ ਉਹਨਾਂ ਨੇ ਇਹ ਜਿਹੜਾ ਇੰਜੀਨੀਅਰਿੰਗ ਕਾਲਜ ਹੈ ਯਮੁਨਾ ਨਗਰ ਦੇ ਵਿੱਚ, ਉਸ ਦੇ ਵਿੱਚ ਉਹਨਾਂ ਨੇ ਕਿਉਂਕਿ ਇੱਕ ਪ੍ਰਾਈਮ ਮਿਨਿਸਟਰ ਸਕਾਲਰਸ਼ਿਪ ਸਕੀਮ ਦੇ ਥੱਲੇ ਕਾਫੀ ਜੰਮੂ ਕਸ਼ਮੀਰ ਦੇ ਸਟੂਡੈਂਟ ਜਿਹੜੇ ਨੇ ਵੱਡੇ ਗਿਣਤੀ ਦੇ ਵਿੱਚ ਥਾਂ ਥਾਈਂ ਉਹਨਾਂ ਨੂੰ ਦਾਖਲ ਕੀਤਾ ਗਿਆ। ਮਕਸਦ ਇਹਨਾਂ ਦਾ ਇਹ ਸੀ ਕਿ ਜੀ ਜੇ ਕਸ਼ਮੀਰ ਚੋਂ ਨਿਕਲਦੇ ਨਹੀਂ, ਪਾਕਿਸਤਾਨ ਦਾ ਪ੍ਰਭਾਵ ਕਬੂਲਦੇ ਨੇ, ਚਲੋ ਇਹਨਾਂ ਨੂੰ ਮੇਨ ਸਟ੍ਰੀਮ ਹਿੰਦੂ ਸੈਂਟਰ 'ਚ ਲਿਆਓ, ਅੱਧ-ਪਚੱਧਾ ਹਿੰਦੂ ਤੋਂ ਵੀ ਪ੍ਰਚਾਰ ਕਰਕੇ ਇਹਨਾਂ ਨੂੰ ਥੋੜਾ ਬਹੁਤ ਨਾਲੇ ਨੌਕਰੀਆਂ ਮਿਲਣਗੀਆਂ, ਫਿਰ ਇਹ ਦੂਜੇ ਪਾਸਿਓਂ ਹਟਣਗੇ, ਮਿਲੀਟੈਂਸੀ ਵੱਲ ਨਹੀਂ ਜਾਣਗੇ। ਸੋ ਇਸ ਪ੍ਰਾਈਮ ਮਿਨਿਸਟਰ ਸਕੀਮ ਦੇ ਥੱਲੇ ਹੀ ਵੱਡੀ ਗਿਣਤੀ ਦੇ ਵਿੱਚ ਜੰਮੂ ਔਰ ਕਸ਼ਮੀਰ ਦੇ ਸਟੂਡੈਂਟਸ ਨੂੰ ਥਾਂ ਥਾਈਂ ਦਾਖਲਾ ਮਿਲਿਆ। ਔਰ 200 ਦੇ ਕਰੀਬ ਜੰਮੂ ਕਸ਼ਮੀਰ ਦੇ ਜਿਹੜੇ ਸਟੂਡੈਂਟ ਨੇ ਇਹ ਯਮੁਨਾ ਨਗਰ ਦੀ ਜਿਹੜੀ ਇੰਸਟੀਚਿਊਟ ਹੈ, ਗਲੋਬਲ ਰਿਸਰਚ ਇੰਸਟੀਚਿਊਟ ਫਾਰ ਮੈਨੇਜਮੈਂਟ ਐਂਡ ਟੈਕਨੋਲੋਜੀ, ਉਸ ਦੇ ਵਿੱਚ ਪੜ੍ਹਦੇ ਨੇ। ਸੋ ਬੀਤੇ ਐਤਵਾਰ ਉਹਨਾਂ ਦੇ ਵਿੱਚ ਹੀ ਜਿਹੜੇ 2 ਗਰੁੱਪ ਸੀ, ਜੰਮੂ ਦੇ ਨੇ, ਜੰਮੂ 'ਚ ਜ਼ਾਹਰ ਹੈ ਵੀ ਹਿੰਦੂ ਹੋਣਗੇ ਜੰਮੂ ਦੇ, ਕਸ਼ਮੀਰ ਦੇ ਮੁਸਲਮਾਨ ਹੋਣਗੇ। ਸੋ ਮੈਸ ਦੇ ਵਿੱਚ ਇੱਕ ਮਾਮੂਲੀ ਝਗੜਾ ਹੋਇਆ ਕਿ ਇੱਕ ਜੰਮੂ ਦੇ ਸਟੂਡੈਂਟ ਨੇ ਚਪੇੜ ਮਾਰ ਦਿੱਤੀ ਕਸ਼ਮੀਰੀ ਸਟੂਡੈਂਟ ਨੂੰ।
ਔਰ ਥੋੜਾ ਬਹੁਤ ਬੋਲ ਬੁਲਾਰਾ ਹੋਇਆ, ਗੱਲ ਉੱਥੇ ਹੀ ਮੁੱਕ ਗਈ। ਥੋੜੀ ਦੇਰ ਬਾਅਦ 60-70 ਦੇ ਕਰੀਬ ਜਿਹੜੇ ਗੁੰਡੇ ਨੇ ਬਾਹਰਲੇ ਹਿੰਦੂਤਵੀ ਜੀ ਉਹ ਆਏ ਹੋਸਟਲ ਦੇ ਵਿੱਚ, ਔਰ ਉਹਨਾਂ ਨੇ ਕਸ਼ਮੀਰੀ ਸਟੂਡੈਂਟਸ ਨੂੰ ਰੋਡਾਂ ਦੇ ਨਾਲ ਦੂਜਿਆਂ ਦੇ ਨਾਲ ਬੜੀ ਬੁਰੀ ਤਰ੍ਹਾਂ ਮਾਰਿਆ। ਔਰ ਮੈਂ BBC ਦੀ ਸਟੋਰੀ ਦੇਖ ਰਿਹਾ ਸੀ, ਕੁਝ ਸਟੂਡੈਂਟਸ ਨੇ ਕਿਹਾ ਕਿ ਜੀ ਅਸੀਂ ਉੱਥੋਂ 3 ਮੀਲ ਦੂਰ ਸੀ ਪੁਲਿਸ ਸਟੇਸ਼ਨ, ਅਸੀਂ ਭੱਜ ਕੇ ਰਿਪੋਰਟ ਕਰਾਉਣ ਦੇ ਲਈ ਜਾਣਾ ਚਾਹੁੰਦੇ ਸੀ, ਵੀ ਰਾਜ ਵੀ ਕੁੱਟ-ਕੁੱਟ ਕੇ ਸਾਨੂੰ 2-3 ਥਾਵਾਂ ਦੇ ਉੱਤੇ ਮਾਰਿਆ। ਹੁਣ ਉਹ 8 ਦੇ ਕਰੀਬ ਜਿਹੜੇ ਨੇ ਸਟੂਡੈਂਟ ਉਹ ਜ਼ਖਮੀ ਨੇ, ਔਰ 200 ਦੇ ਕਰੀਬ ਜਿਹੜੇ ਸਟੂਡੈਂਟ ਨੇ ਉਹ ਪ੍ਰਭਾਵਿਤ ਹੋਏ ਨੇ। ਉਹ ਇੰਨੇ ਡਰੇ ਹੋਏ ਨੇ ਕਸ਼ਮੀਰੀ ਸਟੂਡੈਂਟ ਕਿ ਬਈ ਅਸੀਂ ਨਹੀਂ ਪੜ੍ਹਨਾ, ਅਸੀਂ ਵਾਪਸ ਚਲੇ ਜਾਣਾ, ਸਾਨੂੰ ਅਸੀਂ ਨਹੀਂ ਇੱਥੇ ਰਹਿਣਾ। ਸੋ ਇਹ ਹੁਣ 3 ਇਨਸੀਡੈਂਟਸ ਤੁਸੀਂ ਦੇਖਦੇ ਹੋ। ਜਨਵਰੀ ਦੇ ਮਹੀਨੇ 'ਚ ਨੋਇਡਾ 'ਚ ਹੁੰਦਾ ਹੈ ਜਿਹੜਾ UP ਦੇ ਵਿੱਚ ਹੈ, ਫਿਰ ਲਾਲੜੂ 'ਚ ਹੁੰਦਾ ਹੈ ਜਿਹੜਾ ਮੋਹਾਲੀ ਜ਼ਾਹਰ ਹੈ ਪੰਜਾਬ ਦੇ ਵਿੱਚ ਹੈ, ਤੀਸਰੀ ਇਨਸੀਡੈਂਟ ਯਮਨਾ ਨਗਰ ਹਰਿਆਣੇ ਦੇ ਵਿੱਚ ਹੁੰਦੀ ਹੈ। ਹੁਣ ਕੀ ਮੈਸੇਜ ਦਿੱਤਾ ਜਾ ਰਿਹਾ? ਇਹ ਹਸ਼ਰ ਜਿਹੜਾ ਹੈ ਉਹ ਮਾਈਨੋਰਿਟੀ ਜਿਹੜੀ 160 ਮਿਲੀਅਨ ਰਹਿੰਦੇ ਨੇ ਜੀ। ਮੋਦੀ ਅੱਜ ਸ੍ਰੀਨਗਰ ਦੇ ਵਿੱਚ ਚੋਣ ਜਲਸੇ ਨੂੰ ਸੰਬੋਧਨ ਕਰ ਰਿਹਾ ਸੀ, ਉਹਨੇ ਕਿਹਾ ਕਿ ਜੀ ਔਰ ਬੇਸ਼ੱਕ ਜਿਹੜੀਆਂ ਹੁਰੀਅਤ ਕਾਨਫਰੰਸ ਨੇ ਬਾਈਕਾਟ ਦਾ ਸੱਦਾ ਦਿੱਤਾ ਹੈ, ਔਰ ਲੋਕ ਜਿਹੜੇ ਨੇ ਉਹ 2 ਟ੍ਰੇਨਾਂ ਭਰ ਕੇ ਲੋਕਾਂ ਦੀਆਂ ਬਾਹਰੋਂ ਲਿਆਂਦੀਆਂ ਨੇ ਜੰਮੂ ਤੋਂ, ਦੂਸਰੇ ਲੋਕਲ ਤਾਂ ਬਾਈਕਾਟ ਦਾ ਸੱਦਾ, ਕਰਫਿਊ ਲਾਇਆ ਹੋਇਆ, ਲੋਕਾਂ ਨੂੰ ਘਰੋਂ ਹੀ ਨਿਕਲਣ ਦਿੱਤਾ ਗਿਆ। ਲੇਕਿਨ ਮੋਦੀ ਉੱਥੇ ਖੜਾ ਹੋ ਕੇ ਕਹਿ ਰਿਹਾ, ਉੱਥੇ ਆਰਟੀਕਲ 370 ਦਾ ਜ਼ਿਕਰ ਵੀ ਨਹੀਂ ਕੀਤਾ ਜਿਹੜਾ ਉਹ ਇਹਨਾਂ ਦਾ ਮੈਨੀਫੈਸਟੋ ਹੈ ਜੀ ਅਸੀਂ ਤੋੜ ਦੇਵਾਂਗੇ। ਉੱਥੇ ਉਹ ਮੋਦੀ ਕਹਿ ਰਿਹਾ ਜੀ ਦੇਖੋ ਪਹਿਲੀ ਵਾਰ 30 ਸਾਲ 'ਚ ਹੋਇਆ ਕਿ ਅਸੀਂ ਜਿਨ੍ਹਾਂ ਫੌਜੀਆਂ ਨੇ ਬੇਗੁਨਾਹ ਕਸ਼ਮੀਰੀ ਨੌਜਵਾਨਾਂ ਨੂੰ ਮਾਰਿਆ ਅਸੀਂ ਉਹਨਾਂ ਨੂੰ ਸਜ਼ਾ ਦਿੱਤੀ। ਫਿਰ ਨਾਲ ਹੀ ਕਹਿੰਦਾ ਅਸੀਂ ਜਿਹੜੇ ਫੌਜੀ ਇੰਨੇ ਹਜ਼ਾਰ ਫੌਜੀ ਦੇਸ਼ ਦੀ ਸੇਵਾ ਕਰਦੇ ਇੰਨੇ ਸਾਲਾਂ 'ਚ ਮਰ ਗਏ ਨੇ, ਅਸੀਂ ਉਹਨਾਂ ਨੂੰ ਟ੍ਰਿਬਿਊਟ ਦਿੰਦੇ ਹਾਂ ਔਰ ਇਹ ਉਹ, ਔਰ ਤੁਸੀਂ ਸਾਡੇ ਤੇ ਯਕੀਨ ਰੱਖੋ ਅਸੀਂ ਤੁਹਾਨੂੰ ਸਿਕਿਉਰਿਟੀ ਦੇਵਾਂਗੇ, ਅਸੀਂ ਤੁਹਾਨੂੰ ਮੌਕੇ ਦੇਵਾਂਗੇ। ਹੁਣ ਇਹ ਤੇ ਨੇ ਵਰਬਲ ਵਰਡ ਜਿਹੜੇ ਵੋਟਾਂ ਬਟੋਰਨ ਦੇ ਲਈ ਨੇ, ਬਾਹਰੋਂ ਬੰਦੇ ਢੋ ਕੇ ਲਿਆ ਕੇ ਦੱਸਣਾ ਕਿ ਜੀ ਕਸ਼ਮੀਰੀ ਮੁਸਲਮਾਨ ਸਾਡੇ ਨਾਲ ਖਲੋਤੇ ਨੇ। ਪਰ ਆ ਜੋ ਕਸ਼ਮੀਰੀ ਜਿਹੜੀ ਆਲਰੇਡੀ ਇੰਪਲੀਮੈਂਟਡ ਸਕੀਮਸ ਨੇ ਪ੍ਰਾਈਮ ਮਿਨਿਸਟਰ ਸਕਾਲਰਸ਼ਿਪ ਸਕੀਮ ਦੇ ਥੱਲੇ, ਇਹਨਾਂ 3 ਥਾਵਾਂ ਤੇ ਕਿਵੇਂ ਕਸ਼ਮੀਰੀ ਸਟੂਡੈਂਟਸ ਨੂੰ ਮਾਰਿਆ ਗਿਆ, ਕੁੱਟਿਆ ਗਿਆ, ਜ਼ਲੀਲ ਕੀਤਾ ਗਿਆ ਔਰ ਵਾਪਸ ਭਜਾਇਆ ਗਿਆ। ਔਰ ਇਹ ਗੱਲ ਸਾਬਤ ਕਰਦੀ ਹੈ ਕਿ ਇਹ ਜਿਹੜਾ ਹਿੰਦੂਤਵੀ ਏਜੰਡਾ ਹੈ ਉਹ ਕਿਸ ਤੇਜ਼ੀ ਦੇ ਨਾਲ ਮਾਈਨੋਰਿਟੀਜ਼ ਦੇ ਬੇਸਿਕ ਰਾਈਟਸ ਦਾ ਘਾਣ ਕਰ ਰਿਹਾ। ਔਰ ਮੁੱਢਲੇ ਤੌਰ ਦੇ ਉੱਤੇ ਇਹ ਮੁਸਲਮਾਨ ਹੋਣ, ਈਸਾਈ ਹੋਣ, ਸਿੱਖ ਹੋਣ, ਅਲਟੀਮੇਟਲੀ ਦਲਿਤ ਜਿਹੜੇ ਨੇ ਉਹਨਾਂ ਦੇ ਨਾਲ ਜੋ ਸਲੂਕ ਇਹਨਾਂ ਦਾ 4000 ਸਾਲ ਦਾ ਵੇਦਾਂ ਦੇ ਨਾਲ, ਰਿਗਵੇਦ ਦੇ ਨਾਲ ਜ਼ਾਤ-ਪਾਤੀ ਸਿਸਟਮ ਸ਼ੁਰੂ ਹੁੰਦਾ ਹੈ। ਸੋ ਕੁੱਲ ਮਿਲਾ ਕੇ ਹੁਣ ਇਹੀ ਹੈ ਜਿਹਨੂੰ ਇਹਨਾਂ ਨੇ ਕਿਹਾ ਸੀ ਕਿ ਜੀ ਅੱਛੇ ਦਿਨ ਆਏਂਗੇ। ਸੋ ਇਹ ਅੱਛੇ ਦਿਨ ਆ ਗਏ। ਜੀ ਡਾਕਟਰ ਸਾਹਿਬ, ਇਸ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।